व्यूअर्स वेलकम बैक ऑन प्रोग्राम। सो व्यूअर्स गलबात करांगे सरबत खालसा के हवाले नाल कि सरबत खालसा होया नू 7 साल बीत चुके ने हो चुके ने। सो 10 नवंबर नू 2015 ਨੂੰ ਇਹ ਸਰਬੱਤ ਖਾਲਸਾ ਹੋਇਆ ਸੀ। ਸੋ ਚੱਬਾ ਡਿਸਟ੍ਰਿਕਟ ਅੰਮ੍ਰਿਤਸਰ ਵਿੱਚ 10 ਨਵੰਬਰ 2015 ਨੂੰ ਹੋਏ ਸਰਬੱਤ ਖਾਲਸਾ ਵਿੱਚ ਲੱਖਾਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਸੀ ਅਤੇ ਇਸ ਵਿੱਚ 13 ਮਤੇ ਪਾਸ ਕੀਤੇ ਗਏ ਸਨ। ਭਾਵੇਂ ਕੁਝ ਹਲਕਿਆਂ ਵੱਲੋਂ ਇਹ ਇੱਕ ਹੋਰ ਜਿਹੜਾ ਸਰਬੱਤ ਖਾਲਸਾ ਜਿਹੜਾ ਸੱਦਣ ਦੀ ਚਰਚਾ ਹੋ ਰਹੀ ਹੈ ਔਰ ਕੀ ਸਰਬੱਤ ਖਾਲਸਾ 2015 ਦੇ ਮਤਿਆਂ ਨੂੰ ਲਾਗੂ ਕਰ ਦਿੱਤਾ ਗਿਆ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ ਜਦੋਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਡੈਲੀਗੇਸ਼ਨ ਜਿਹੜਾ ਯੂਕਰੇਨੀਅਨ ਮੈਂਬਰਸ ਆਫ ਪਾਰਲੀਮੈਂਟ ਨੂੰ ਮਿਲਿਆ ਉਸ ਦਾ ਜ਼ਿਕਰ ਕੀਤਾ ਔਰ ਉਸ ਦੀ ਡਿਸਕਸ਼ਨ ਵੇਲੇ ਮੈਂ ਕਿਹਾ ਸੀ ਕਿ ਕਿਵੇਂ ਵਰਲਡ ਸਿੱਖ ਪਾਰਲੀਮੈਂਟ 2015 10 ਨਵੰਬਰ 2015 ਨੂੰ ਜਿਹੜਾ ਸਰਬੱਤ ਖਾਲਸਾ ਚੱਬੇ ਦੀ ਧਰਤੀ ਦੇ ਡਿਸਟ੍ਰਿਕਟ ਅੰਮ੍ਰਿਤਸਰ 'ਚ ਹੋਇਆ, ਉਸ ਸਰਬੱਤ ਖਾਲਸਾ ਦੇ ਮਤੇ ਰਾਹੀਂ ਵਰਲਡ ਸਿੱਖ ਪਾਰਲੀਮੈਂਟ ਹੋਣ ਦੇ ਵਿੱਚ ਆਈ ਔਰ ਇਹਨੂੰ ਮੈਂਡੇਟ ਕਿਉਂਕਿ ਸਰਬੱਤ ਖਾਲਸਾ ਦਾ ਔਰ ਆਉਣ ਵਾਲੇ ਪੀਰੀਅਡ 'ਚ ਵੀ ਬੇਸ਼ੱਕ ਇਸ ਦੇ ਉੱਤੇ ਅਜੇ ਬਹੁਤ ਸਾਰਾ ਕੰਮ ਹੋਣ ਵਾਲਾ ਹੈ ਕਿ ਕਿਵੇਂ ਇਹਨੂੰ ਆਲ ਰਿਪਰੈਜ਼ੈਂਟੇਟਿਵ ਬਾਡੀ ਬਣਾਇਆ ਜਾਏ, ਪਰ ਇਹਦੀ ਲੈਜੀਟੀਮੇਸੀ ਜਿਹੜੀ ਹੈ ਉਹ ਸਰਬੱਤ ਖਾਲਸਾ ਦੀ ਐਂਡੋਰਸਮੈਂਟ ਦੇ ਨਾਲ ਨਿਕਲਦੀ ਹੈ। ਸੋ ਉਸ ਦੇ ਉੱਤੇ ਸਾਡੇ ਕੁਝ ਵੀਰਾਂ ਨੇ ਜਿਹੜੇ ਨੇ ਉਹ ਸਵਾਲ ਵੀ ਪੁੱਛੇ ਔਰ ਉਹਨਾਂ ਨੇ ਕਿਹਾ ਕਿ ਜੀ ਉਸ ਸਰਬੱਤ ਖਾਲਸਾ ਦੇ ਹੋਰ ਮਤੇ ਕੀ ਸੀ, ਉਹਨਾਂ ਮਤਿਆਂ ਦਾ ਕੀ ਬਣਿਆ। ਇਸ ਦੇ ਨਾਲ ਨਾਲ ਇੱਕ ਚਰਚਾ ਕੁਝ ਪਿਛਲੇ ਦਿਨਾਂ 'ਚ ਵੀ ਸੀ ਕਿ ਜੀ ਜੇ ਸਾਨੂੰ ਜਸਟਿਸ ਨਾ ਮਿਲਿਆ, ਇਨਸਾਫ ਨਾ ਮਿਲਿਆ, ਫਿਰ ਅਸੀਂ ਪੈਰਲਲ ਜਿਹੜਾ ਆਪਣੀ ਹਕੂਮਤ ਖੜੀ ਕਰਾਂਗੇ ਔਰ ਸਰਬੱਤ ਖਾਲਸਾ ਸੱਦ ਕੇ ਇਸ ਕਿਸਮ ਦਾ ਫੈਸਲਾ ਲਿਆ ਜਾ ਸਕਦਾ ਹੈ। ਹਾਲਾਂਕਿ ਉਹ ਇਹ ਨਹੀਂ ਸੀ ਕਿ ਕੋਈ ਸਰਬੱਤ ਖਾਲਸਾ ਦੀ ਕਾਲ ਸੀ, ਲੇਕਿਨ ਇਸ ਦੀ ਚਰਚਾ ਵੀ ਫਿਰ ਸੋਸ਼ਲ ਮੀਡੀਆ ਤੇ ਹੋਈ ਕਿ ਕਿਹਨਾਂ ਹਾਲਾਤਾਂ 'ਚ ਸਰਬੱਤ ਖਾਲਸਾ ਹੁੰਦਾ ਹੈ, ਕੌਣ ਸੱਦਣ ਦਾ ਹੱਕ ਰੱਖਦਾ ਹੈ। ਐਸੇ ਵੀ ਸਾਡੇ ਵੀਰ ਨੇ ਸਾਡੀਆਂ ਸਫਾਂ 'ਚ ਜਿਹੜੇ ਈਵਨ 26 ਜਨਵਰੀ 1986 ਦੇ ਸਰਬੱਤ ਖਾਲਸੇ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾਉਂਦੇ ਨੇ ਕਿ ਜੀ ਉਹ ਤਾਂ ਫਲਾਣੇ ਨੇ ਸੱਦਿਆ ਜਾਂ ਢਿਮਕੇ ਨੇ ਸੱਦਿਆ। 2015 ਦੇ ਸਰਬੱਤ ਖਾਲਸਾ ਨੂੰ ਲੈ ਕੇ ਵੀ ਕੁਛ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਤਾਂ ਇਹਨੂੰ ਸਰਬੱਤ ਖਾਲਸਾ ਨਹੀਂ ਮੰਨਦੇ, ਇਹ ਤਾਂ ਜਿਹੜੀ ਹੈ ਸਿੱਖ ਕਾਨਫਰੰਸ ਇਹਨੂੰ ਕਿਹਾ ਜਾ ਸਕਦਾ। ਚਲੋ ਅਸੀਂ ਜੇ ਉਸ ਬਹਿਸ ਦੇ ਵਿੱਚ ਨਾ ਵੀ ਪਈਏ ਤੇ ਕੁਛ ਨੇ ਜਿਹੜੇ ਯੰਗਸਟਰਸ ਨੇ ਖਾਸ ਤੌਰ ਤੇ ਉਹਨਾਂ ਨੇ ਇਹ ਜਾਣਨ ਦੀ ਜਿਹੜੀ ਹੈ ਜਿਗਿਆਸਾ ਉਹਨਾਂ ਦੇ ਵਿੱਚ ਹੈ ਕਿ ਸਰਬੱਤ ਖਾਲਸਾ ਕਾਨਸੈਪਟ ਹੈ ਕੀ, ਇਸ ਦਾ ਓਰੀਜਨ ਕੀ ਹੈ। ਸੋ ਮੈਂ ਸੀਮਤ ਸਮੇਂ ਦੇ ਵਿੱਚ ਇਹ ਤਿੰਨੋਂ ਹੀ ਪਾਰਟਸ ਨੂੰ ਜਿਹੜਾ ਉਹ ਟੈਕਲ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖੋ, ਜੇ ਅਸੀਂ ਸਰਬੱਤ ਖਾਲਸਾ ਦੀ ਗੱਲ ਕਰੀਏ, ਪਹਿਲਾਂ ਤਾਂ ਜਦੋਂ ਅਸੀਂ ਅਰਦਾਸ ਕਰਦੇ ਹਾਂ, ਅਰਦਾਸ ਦੇ ਵਿੱਚ ਜਦੋਂ ਇਹ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਹੁਣ ਇਸ ਤੋਂ ਇੱਕ ਗੱਲ ਪ੍ਰਥਮ ਹੈ ਕਿ ਸਭ ਤੋਂ ਪਹਿਲਾਂ ਅਸੀਂ ਸਰਬੱਤ ਖਾਲਸਾ ਦੇ ਬਿਹਾਫ ਤੇ, ਦਾ ਮਤਲਬ ਸਿੱਖ ਕਾਮਨਵੈਲਥ ਅੰਗਰੇਜ਼ੀ ਵਾਲੇ ਕਰਦੇ ਨੇ, ਸਮੁੱਚਾ ਪੰਥ, ਕੁਛ ਜਿਹੜੇ ਨੇ ਅੰਮ੍ਰਿਤਧਾਰੀ ਸਿੰਘਾਂ ਸਿੰਘਣੀਆਂ ਦਾ ਇਕੱਠ, ਇਸ ਕਿਸਮ ਦਾ। ਪਰ ਮੈਂ ਸਮਝਦਾ ਵੀ 18ਵੀਂ ਸਦੀ 'ਚ ਇਸ ਦਾ ਮਤਲਬ ਬੇਸ਼ੱਕ ਜਿਹੜੇ ਜੰਗਜੂ ਜੰਗ ਦੇ ਮੈਦਾਨ ਦੇ ਵਿੱਚ ਸਿਰ ਤਲੀ ਤੇ ਰੱਖ ਕੇ ਜੂਝਣ ਵਾਲਾ ਖਾਲਸਾ ਤਾਂ ਉਹੀ ਸੀ ਜਿਹੜਾ ਚੱਲਦਾ ਵਹੀਰ ਵਾਂਗ ਜਿੱਥੇ ਆ ਉੱਥੇ ਹੀ ਉਹ ਆਪਣਾ ਮਤਾ ਕਰ ਲੈਂਦੇ ਸੀ। ਔਰ ਉਹ ਮਤਾ ਔਰ ਇੱਕ ਪੀਰੀਅਡ ਆਇਆ ਕਿ ਜਦੋਂ ਕਲੈਕਟਿਵ ਡਿਸੀਜਨ ਦੇ ਲਈ ਤੁਹਾਡੇ ਕੋਲ ਜਦੋਂ ਥੋੜਾ ਬਹੁਤ ਪੀਸ ਟਾਈਮ ਹੁੰਦਾ ਸੀ ਤੇ ਸਰਬੱਤ ਖਾਲਸਾ ਇਵੇਂ ਹੀ ਸੀ ਜਿਵੇਂ ਅੱਜ ਦੁਨੀਆ ਦੀਆਂ ਪਾਰਲੀਮੈਂਟਸ ਦੇ 2 ਸੈਸ਼ਨ ਹੁੰਦੇ ਨੇ, ਇੱਕ ਸਮਰ ਸੈਸ਼ਨ ਹੁੰਦਾ, ਇੱਕ ਵਿੰਟਰ ਸੈਸ਼ਨ ਹੁੰਦਾ। ਸੋ ਸਿੱਖਾਂ ਨੇ ਉਸ ਗੱਲ ਨੂੰ ਆਸਾਨ ਕਰਦੇ ਆ ਜਦੋਂ ਅਸੀਂ ਵਿਸਾਖੀ ਦੀਵਾਲੀ ਦੀ ਗੱਲ ਕਰਦੇ ਹਾਂ। ਜ਼ਾਹਰ ਹੈ ਵਿਸਾਖੀ ਅਪ੍ਰੈਲ ਦੇ ਮਹੀਨੇ 'ਚ ਹੁੰਦੀ ਹੈ ਔਰ ਦੀਵਾਲੀ ਅਕਤੂਬਰ ਦੇ ਮਹੀਨੇ 'ਚ ਹੁੰਦੀ ਹੈ। ਸੋ ਆਪਣੇ ਆਪ 'ਚ ਹੀ ਇਹ ਸਮਰ ਔਰ ਵਿੰਟਰ ਸੈਸ਼ਨ ਵਾਂਗ ਪਾਰਲੀਮੈਂਟ ਦੇ ਸੀ। ਸਰਬੱਤ ਖਾਲਸਾ ਜਦੋਂ ਅਕਾਲ ਤਖਤ ਸਾਡੇ ਕਾਬੂ 'ਚ, ਸਾਡੇ ਕੰਟਰੋਲ 'ਚ ਸੀ ਜਾਂ ਦੁਸ਼ਮਣ ਦੇ ਕੰਟਰੋਲ 'ਚ ਨਹੀਂ ਸੀ, ਉਦੋਂ ਵਿਸਾਖੀ ਔਰ ਦੀਵਾਲੀ ਇਹ 2 ਦਿਨ ਫਿਕਸ ਸੀ ਕਿ ਜਦੋਂ ਸਰਬੱਤ ਖਾਲਸਾ ਅਕਾਲ ਤਖਤ ਦੇ ਸਨਮੁਖ ਹੋਏਗਾ ਔਰ ਜਿਹੜੇ ਉਸ ਪੀਰੀਅਡ 'ਚ ਉਹਨਾਂ 6 ਮਹੀਨਿਆਂ 'ਚ
ਇੱਕ ਸਰਬੱਤ ਖਾਲਸਾ ਵੇਲੇ ਜਿਹੜੇ ਫੈਸਲੇ ਲਏ ਗਏ ਉਹ ਇੰਪਲੀਮੈਂਟ ਹੁੰਦੇ ਸੀ, ਜਿਹੜੇ ਵਿੱਚ ਨਵੇਂ ਚੈਲੰਜ ਆਏ ਉਹਨਾਂ ਦੇ ਲਈ ਦੂਸਰੇ ਸਰਬੱਤ ਖਾਲਸਾ 'ਚ ਰਿਜ਼ੋਲਵ ਕੀਤਾ ਜਾਂਦਾ ਸੀ। ਔਰ ਸਰਬੱਤ ਖਾਲਸਾ ਦੀ ਜਿਹੜੀ ਫੈਸਲੇ ਲੈਣ ਦੀ ਸਾਰੀ ਕਾਰਜਵਿਧੀ ਰਹੀ ਹੈ ਉਹ ਸਰਬਸੰਮਤੀ ਦੇ ਨਾਲ ਹੈ। ਸਰਬਸੰਮਤੀ ਇਵੇਂ ਹੀ ਸੀ ਕਿ ਤੁਸੀਂ ਸਰਬੱਤ ਖਾਲਸਾ ਦੇ ਉਸ ਇਕੱਠ ਵੱਲੋਂ 5 ਨੁਮਾਇੰਦੇ ਗੁਰਸਿੱਖ ਮੌਕੇ ਦੇ ਉੱਤੇ, ਜਿਵੇਂ ਮੈਂ ਅਮਰੀਕਾ ਦੀ ਸਿਟੀਜ਼ਨ ਜੂਰੀ ਦੀ ਗੱਲ ਕਰਦਾ ਹੈ, ਉਹ ਜਿਹੜੇ ਨੇ ਚੁਣੇ ਜਾਂਦੇ ਸੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਿਹੜਾ ਵੀ ਦਰਪੇਸ਼ ਮਸਲੇ ਨੇ, ਚੈਲੰਜ ਨੇ, ਉਹਨਾਂ ਦੇ ਉੱਤੇ ਉਹ ਵਿਚਾਰ ਕਰਦੇ ਸੀ, ਜਿਸ ਵਿਚਾਰ ਨੂੰ ਗੁਰਮਤਾ ਕਿਹਾ ਜਾਂਦਾ ਸੀ। ਪਰ ਗੁਰਮਤਾ ਫਾਈਨਲ ਹੋਣ ਤੋਂ ਪਹਿਲਾਂ ਉਹ ਵਿਚਾਰ ਚਰਚਾ ਕਈ ਪੜਾਵਾਂ 'ਚੋਂ ਲੰਘਦੀ ਸੀ। ਪੰਥ ਨੂੰ ਜਿਹੜੇ ਗੈਦਰਿੰਗ ਹੈ ਵੱਡੀ, ਉਸ ਨੂੰ ਨੁਮਾਇੰਦਾ ਗੈਦਰਿੰਗ ਵੀ ਸੀ, ਕਿਉਂਕਿ ਉਹੀ ਪੰਥ ਲਈ ਲੜਨ ਵਾਲੇ ਸੀ। ਕੋਈ ਉਦੋਂ ਕਮੇਟੀਆਂ ਦਾ ਰੁਝਾਨ ਤਾਂ ਨਹੀਂ ਸੀ। ਔਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸੀ ਕਿ ਜਦੋਂ ਤੁਸੀਂ ਕਮਰਿਆਂ 'ਚ, ਬੰਦ ਕਮਰਿਆਂ 'ਚ ਫੈਸਲੇ ਕਰਦੇ ਹੋ, ਫਿਰ ਉਹਦੇ 'ਚ ਕਰਪਸ਼ਨ ਵੀ ਹੁੰਦੀ ਹੈ, ਮੈਨੀਪੂਲੇਸ਼ਨ ਵੀ ਹੁੰਦੀ ਹੈ, ਇਨਫਲੂਐਂਸ ਵੀ ਹੁੰਦਾ ਹੈ। ਸੋ ਖੁੱਲੇ ਦੇ ਵਿੱਚ ਜਿਹੜਾ ਵੀ ਮਤਾ ਆਇਆ ਜਾਂ ਜਿਹੜਾ ਵੀ ਰੈਜ਼ੋਲੂਸ਼ਨ ਹੈ ਜਾਂ ਜਿਹੜਾ ਵੀ ਇਸ਼ੂ ਹੈ, ਉਸ ਦੇ ਉੱਤੇ ਡਿਸਕਸ਼ਨ ਹੁੰਦੀ ਸੀ। ਔਰ ਹਰ ਸਿੱਖ ਜਿਹੜਾ ਉਸ ਅਸੈਂਬਲੀ ਦੇ ਵਿੱਚ ਬੈਠਾ ਹੈ ਸਰਬੱਤ ਖਾਲਸਾ ਦੀ, ਉਸ ਕੋਲ ਹੱਕ ਸੀ ਕਿ ਉਹ ਖਲੋ ਕੇ ਆਪਣਾ ਇਤਰਾਜ਼ ਜ਼ਾਹਰ ਕਰ ਸਕਦਾ ਸੀ। ਤੇ ਜਦੋਂ ਫਾਈਨਲੀ ਈਵਨ ਅੰਦਰਲਿਆਂ ਨੇ ਵਿਚਾਰ ਵੀ ਕਰ ਲਿਆ ਇਸ ਤੋਂ ਪਹਿਲਾਂ ਕਿ ਉਹਨੂੰ ਗੁਰਮਤੇ ਦੇ ਤੌਰ ਦੇ ਉੱਤੇ ਲਾਗੂ ਕੀਤਾ ਜਾਂਦਾ, ਫਿਰ ਰਾਏ ਲਈ ਜਾਂਦੀ ਸੀ। ਜਿਵੇਂ ਨਵਾਬੀ ਦਾ ਮੁੱਦਾ ਹੈ ਕਿ ਨਵਾਬੀ ਦੀ ਖਿਲਤ ਆਈ ਔਰ ਭਾਈ ਸੁਬੇਗ ਸਿੰਘ ਲੈ ਕੇ ਆਏ, ਚਰਚਾ ਹੋਈ ਕੌਣ ਲਏਗਾ ਨਹੀਂ ਲੈਣੀ। ਔਰ ਈਵਨ ਜਦੋਂ ਲੈਣ ਦਾ ਵੀ ਫੈਸਲਾ ਹੋ ਗਿਆ, ਫਿਰ ਵੀ ਇੱਕ ਸਿੱਖ ਨੇ ਇਤਰਾਜ਼ ਕੀਤਾ ਕਿ ਕਿਵੇਂ ਲੈਵੇਂ ਨਵਾਬੀ, ਕਿ ਵੀ ਤੁਸੀਂ ਤਾਂ ਅਰਦਾਸ ਕੀਤੀ ਹੋਈ ਹੈ ਕਿ ਮੁਗਲਿਆ ਰਾਜ ਦੀ ਜੜ ਪੁੱਟਣੀ ਆ, ਉਹਨਾਂ ਦੀ ਭੇਜੀ ਨਵਾਬੀ ਕਿਵੇਂ ਲੈ ਰਹੇ ਹੋ। ਫਿਰ ਨਵਾਬੀ ਐਕਸੈਪਟ ਵੀ ਹੋਈ, ਪਰ ਉਹਦੇ ਨਾਲ ਇਹ ਵੀ ਲਿਖਿਆ ਗਿਆ ਔਰ ਕਿਹਾ ਗਿਆ ਕਿ ਭਾਈ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਨਵਾਬੀ ਲੈ ਕੇ, ਕਿਉਂਕਿ ਨਵਾਬੀ ਸਰਬੱਤ ਖਾਲਸਾ ਦੇ ਰੂਪ 'ਚ ਸਿੱਖ ਨੇਸ਼ਨ ਨੂੰ ਐਜ਼ ਏ ਸਬ ਨੇਸ਼ਨ ਵਿਦਨ ਦਾ ਮੁਗਲਿਆ ਸਲਤਨਤ ਰੈਕਗਨੀਸ਼ਨ ਸੀ। ਪਰ ਉਹਨਾਂ ਨੇ ਨਾਲ ਜਵਾਬ ਲਿਖਿਆ ਕਿ ਹਮ ਰਾਖਤ ਪਾਤਸ਼ਾਹੀ ਦਾ। ਇਹਦਾ ਮਤਲਬ ਇਹ ਹੈ ਵੀ ਅਸੀਂ ਅੱਜ ਤੁਸੀਂ ਸਾਨੂੰ ਸਬ ਨੇਸ਼ਨ ਮੰਨਦੇ ਹੋ, ਪਰ ਅਸੀਂ ਪੂਰਨ ਪ੍ਰਭੂ ਸੱਤਾ ਦਾ, ਬਾਦਸ਼ਾਹ ਦਾ ਦਾਵਾ ਛੱਡਿਆ ਨਹੀਂ ਹੈ, ਜਾਂ ਇਤਕੋ ਜਾਂ ਅਗਲੋ। ਸੋ ਇਹ ਇੱਕ ਨੋਰਮ ਸੀ ਸਰਬੱਤ ਖਾਲਸਾ ਦਾ। ਦੀਵਾਲੀ ਵਿਸਾਖੀ ਤੋਂ ਇਲਾਵਾ ਜਦੋਂ ਕੋਈ ਖਾਸ ਚੈਲੰਜ ਆ ਜਾਂਦਾ ਸੀ ਕਿ ਭਾਈ ਉੱਥੋਂ ਕਾਬਲ ਤੋਂ ਤੁਰ ਪਿਆ ਹਮਲਾਵਰ ਜਾਂ ਕੋਈ ਹੋਰ ਨਾਦਰ ਸ਼ਾਹ ਦੇ, ਉਦੋਂ ਐਮਰਜੈਂਸੀ ਦੇ ਵਿੱਚ ਵੀ ਸਰਬੱਤ ਖਾਲਸਾ ਸੱਦਿਆ ਜਾਂਦਾ ਸੀ। ਔਰ ਮੈਂ ਸਮਝਦਾ ਵੀ ਈਵਨ ਜਦੋਂ ਅਕਾਲ ਤਖਤ ਮੱਸੇ ਰੰਗੜ ਵਰਗੇ ਔਰ ਮੁਗਲਿਆ ਸਲਤਨਤ ਦੇ ਕੋਲ ਸੀ, ਉਦੋਂ ਜੇ ਬੀਕਾਨੇਰ ਬੁੱਢਾ ਜੌੜ ਦੇ ਉਹਨਾਂ ਡੈਜ਼ਰਟ ਦੇ ਵਿੱਚ ਇਹ ਫੈਸਲਾ ਹੁੰਦਾ ਬੁੱਢੇ ਦਲ ਦੇ, ਜਿੰਨੇ ਉੱਥੇ ਸਿੰਘ ਇਕੱਠੇ ਸੀ, ਵੱਡਾ ਜੱਥਾ ਸੀ ਉਹਨਾਂ ਦਾ, ਕਿ ਭਾਈ ਮੱਸੇ ਰੰਗੜ ਦਾ ਸਿਰ ਵੱਢਣਾ ਕੌਣ ਲਿਆਏਗਾ ਵੱਢ ਕੇ, ਉਹ ਵੀ ਸਰਬੱਤ ਖਾਲਸਾ ਸੀ, ਕਿਉਂਕਿ ਰਿਜ਼ੋਲਵ ਇਹੀ ਸੀ ਕਿ ਭਾਈ ਇਹਨੂੰ ਸਜ਼ਾ ਯਾਫਤਾ ਕਰਨਾ। ਸੋ ਇਹ ਇੱਕ ਪੀਸ ਟਾਈਮ ਤੁਹਾਡੇ ਸਰਬੱਤ ਖਾਲਸਾ ਨੇ, ਇੱਕ ਐਮਰਜੈਂਸੀ ਦੇ ਵਿੱਚ ਨੇ। ਔਰ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ, ਕਿਉਂਕਿ ਉਹ ਇੱਕੋ ਇੱਕ ਐਸੇ ਸੀ ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਨੇ ਖੁਦ ਐਜ਼ ਏ ਜਰਨੈਲ ਬਣਾ ਕੇ ਬਹਾਦਰ ਦਾ ਖਿਤਾਬ ਦੇ ਕੇ ਨਗਾਰਾ, ਨਿਸ਼ਾਨ ਸਾਹਿਬ, ਪੰਜ ਸਿੰਘਾਂ ਦੀ ਕੌਂਸਲ ਔਰ ਸੰਗਤ ਦੇ ਨਾਂ ਹੁਕਮਨਾਮੇ ਭੇਜਿਆ ਸੀ। ਔਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਵੱਡਾ ਗੈਪ 1716 ਤੋਂ ਬਾਅਦ ਅਸੀਂ ਦੇਖਦੇ ਹਾਂ 20ਵਿਆਂ ਤੱਕ 30ਵਿਆਂ ਤੱਕ ਪਹੁੰਚਦੇ ਹਾਂ। ਸੋ ਸਰਬੱਤ ਖਾਲਸਾ ਉਸ ਪੀਰੀਅਡ ਦੇ ਵਿੱਚ ਸਾਡੀ ਡਿਵੈਲਪ ਹੋਈ ਇੰਸਟੀਟਿਊਸ਼ਨ ਹੈ, ਜਿਸ ਨੇ ਫਿਰ ਕਿਵੇਂ ਇੱਕੋ ਵੇਲੇ ਮੁਗਲਿਆ ਸਲਤਨਤ ਨਾਲ ਵੀ ਟੱਕਰ ਲਈ। ਇਹ ਫਿਰ ਵੱਖਰਾ ਹੈ ਕਿ ਕਿਵੇਂ 65 ਜਥੇ ਬਣੇ, ਉਸ ਚੋਂ 12 ਮਿਸਲਾਂ ਨਿਕਲੀਆਂ, ਫਿਰ ਉਹਦੇ ਚੋਂ ਦਲ ਖਾਲਸਾ ਨਿਕਲਿਆ। ਪਰ ਜਿਹੜੀ ਮੈਥਡ ਸੀ ਜਿਹੜੇ ਚੈਲੰਜਸ ਨਾਲ ਡੀਲ ਕਰਨ ਦਾ ਜਾਂ ਪੰਥ ਨੂੰ ਅਗਵਾਈ ਦੇਣ ਦਾ, ਉਹ ਸਰਬੱਤ ਖਾਲਸਾ ਵਿਦ ਕੰਸੈਂਸਸ, ਸਾਡੇ 'ਚ 51-49 ਦਾ ਕਨਸੈਪਟ ਨਹੀਂ ਸੀ। ਇਹ ਸਰਬਸੰਮਤੀ ਦੇ ਨਾਲ ਲਿਆ ਗਿਆ ਫੈਸਲਾ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ, ਫਿਰ ਉਹ ਗੁਰਮਤਾ ਬਣ ਜਾਂਦਾ ਸੀ ਜਿਹੜਾ ਕਿ ਬਾਈਂਡਿੰਗ ਸੀ ਹਰ ਇੱਕ ਦੇ ਉੱਤੇ। ਸੋ ਇਹ ਇਹਦੀ ਬਰੀਫ ਬੈਕਗਰਾਉਂਡ ਹੈ। ਅਨਫੋਰਚੂਨੇਟਲੀ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਦੂਸਰਾ ਦੌਰ ਦੇਖਦੇ ਹਾਂ, ਪਹਿਲੇ ਪੀਰੀਅਡ ਦੇ ਵਿੱਚ 2 ਵਾਰ ਉਹਨਾਂ ਦੀ ਲਾਈਫ ਟਾਈਮ 'ਚ ਆਉਂਦਾ ਹੈ ਕਿ ਜਦੋਂ ਹੋਲਕਰ ਆਇਆ ਉਦੋਂ ਇੱਕ ਸਰਬੱਤ ਖਾਲਸਾ ਹੋਇਆ, ਉਹਨਾਂ ਨੇ ਕੀਤਾ। ਪਰ ਹੌਲੀ ਹੌਲੀ ਜਿਹੜਾ ਤਾਕਤ ਦਾ ਫੋਕਸ ਹੈ ਉਹ ਅਕਾਲ ਤਖਤ ਤੋਂ ਨਿਕਲ ਕੇ ਲਾਹੌਰ ਪੈਲੇਸ ਬਣ ਗਿਆ,
फिर पैलेस इंट्रीग हुई ते डोगरियां दी कहानी और शाह मुहम्मदा एक सरदार बाजों फौजां जित के अंतरों हारियां नहीं, उस ਨੂੰ मैं हुण दोहराना नहीं चाहुंदा। ਇਹ इंस्टीट्यूशन ਆਲਮੋਸਟ गायब कर ਦਿੱਤੀ गई। फिर मूवमेंट साडियां सिंह सभा, गदर, अकाली मूवमेंट दूसरियां चलदियां ने। बेशक श्रोमणी गुरुद्वारा प्रबंधक कमेटी अकाल तख्त की छत्र छाया थले ही पहला होंद दे विच आई, पर जदों गुरुद्वारा एक्ट बन गया और किवें फिर अकालियां नूं भी लगा कि भाई ये वोटिंग पैटर्न राही अपना जिहड़ा जफ्फा कायम रखो, अकाल तख्त नूं जिहड़ा उसके जथेदार नूं तनखाहिया बना दिता, क्योंकि तनख्वाह श्रोमणी कमेटी दिंदी सी। एक इंस्टीट्यूशन जिस दे उत्ते श्रोमणी कमेटी ने और पंथ दे विच एक लीडर दा वाहद लीडर दे कांसैप्ट दे थल्ले फिर वो बाबा खड़क सिंह, मास्टर तारा सिंह, टौड़ा बादल तलवंडी इन्हां ने किवें अकाल तख्त दीयां रवायतां और सिक्खी इंटरस्ट नूं रोड़िया, एक वखरी कहानी है। और यही सरबत खालसे वाल जिहड़ा कांसैप्ट वाल जाण है, ये जिन्हां ने जून 84 दे घल्लूकारे तो बाद किस किस्म दा एक टोटल ब्रेकडाउन सी, अकाली डिस्ग्रेस होए, संत पिंडां वालियां दी शहादत हुई, एक तबका उन्होंने चढ़दी कला च कहंदा रहा, एजेंसियां ने अपनी खेड खेडी और उन्हां हालातां दे विच के पंथ नूं किवें अगवाई मिले, फिर जिन्हों कहंदे ने रिवर्ट टू द रूट्स, वो रिवर्जन सी सरबत खालसा। और 26 जनवरी 1986 दा सरबत खालसा दमदमी टकसाल वालों कॉल किया गया और अज भी वो पिक्चर्स मौजूद ने और जे साडी टैक्नीकल टीम ने कढ़िया हुई हैं ते किवें 26 जनवरी 1986 ਦਾ ਸਰਬਤ ਖਾਲਸਾ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਖਾਸ ਤੌਰ ਤੇ ਉੱਥੇ ਪਹੁੰਚਦੇ ਨੇ। ਅਕਾਲ ਤਖਤ ਜਿਹੜਾ ਬਿਲਕੁਲ ਇੱਕ ਪਹਿਲਾਂ ਖੰਡਰਾਤ ਬਣਾ ਦਿੱਤਾ ਗਿਆ ਸੀ, ਉੱਥੇ ਸਰਬਤ ਖਾਲਸਾ ਔਰ ਉਹ 26 ਜਨਵਰੀ 1986 ਦਾ ਸਰਬਤ ਖਾਲਸਾ 5 ਮੈਂਬਰੀ ਪੰਥਕ ਕਮੇਟੀ ਬਾਬਾ ਗੁਰਬਚਨ ਸਿੰਘ ਮਾਨੂੰਚਾਲ ਦੀ ਅਗਵਾਈ 'ਚ ਉਸ ਨੂੰ ਨੋਮੀਨੇਟ ਕਰਦੀ ਹੈ ਔਰ ਉਹੀ 5 ਮੈਂਬਰੀ ਪੰਥਕ ਕਮੇਟੀ ਫਿਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਕੌਮ ਦਾ ਨਿਸ਼ਾਨਾ ਖਾਲਿਸਤਾਨ ਮਿਥਦੀ ਹੈ। ਇਸ ਤੋਂ ਬਾਅਦ ਵੀ 26 ਜਨਵਰੀ ਤੋਂ ਬਾਅਦ ਵਿਸਾਖੀ ਦੇ ਮੌਕੇ ਵੀ ਖਾਲਸ ਜਿਹੜਾ ਸਰਬਤ ਖਾਲਸਾ ਹੁੰਦਾ ਹੈ। ਇੱਕ ਅੱਧਾ ਫਿਰ ਅਕਤੂਬਰ 'ਚ ਹੁੰਦਾ ਹੈ ਜਿਹਦੇ 'ਚ ਕਿ 29 ਅਪ੍ਰੈਲ ਦੇ ਫੈਸਲੇ ਨੂੰ ਐਂਡੋਰਸ ਕੀਤਾ ਜਾਂਦਾ ਹੈ। ਪਰ ਇਵੈਂਚੁਅਲੀ ਅਸੀਂ ਦੇਖਦੇ ਹਾਂ ਕਿ ਫਿਰ ਸਰਕਾਰੀ ਏਜੰਸੀਆਂ ਨੇ ਵਾਪਸ ਅਕਾਲ ਤਖਤ ਤੋਂ ਆਪਰੇਸ਼ਨ ਬਲੈਕ ਥੰਡਰ 1 ਜਿਹੜਾ 30 ਅਪ੍ਰੈਲ 1986 ਨੂੰ ਕੀਤਾ ਗਿਆ ਸੀ, ਉਹਦੇ ਰਾਹੀਂ ਵੀ ਇੰਟਰਵੀਨ ਕਰਦੇ ਨੇ ਔਰ ਬਾਅਦ ਦੇ ਵਿੱਚ ਆਪਰੇਸ਼ਨ ਬਲੈਕ ਥੰਡਰ 2 ਦੇ ਨਾਂ ਤੇ 1988 ਦੇ ਵਿੱਚ ਜੋ ਕੁਝ ਕੀਤਾ ਜਾਂਦਾ ਹੈ ਉਹਦੇ ਥੱਲੇ ਫਿਰ ਏਜੰਸੀਆਂ ਔਰ ਉਹਨਾਂ ਦੇ ਵਾਪਸ ਅਕਾਲੀਆਂ ਦੇ ਹਵਾਲੇ ਕਰਕੇ ਉਹੀ ਸਿਸਟਮ ਜਿਹੜਾ ਜੂਨ 84 ਤੋਂ ਪਹਿਲਾਂ ਸੀ ਸ਼੍ਰੋਮਣੀ ਕਮੇਟੀ ਔਰ ਚੋਣਾਂ ਔਰ ਉਹੀ ਸਿਸਟਮ ਕੰਟਰੋਲ ਉਹਨਾਂ ਦੇ ਕੋਲ ਆ ਜਾਂਦਾ ਹੈ। ਦੁਬਾਰਾ 2015 ਦਾ ਸਰਬਤ ਖਾਲਸਾ ਇਸ ਦੀ ਲੋੜ ਇਸ ਲਈ ਪੈਂਦੀ ਹੈ ਜਿਹਦੇ 'ਚ ਅਸੀਂ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ ਔਰ ਬਰਗਾੜੀ ਦੀਆਂ ਘਟਨਾਵਾਂ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਡੀ ਗਿਣਤੀ ਦੇ ਵਿੱਚ ਹੁੰਦੀਆਂ ਨੇ। 2015 'ਚ ਚੱਬੇ ਦੇ ਮੁਕਾਮ ਤੇ ਬੀਤਾ ਕੱਲ ਜਿਹੜਾ 10 ਨਵੰਬਰ ਸੀ ਸਰਬਤ ਖਾਲਸਾ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਦੀ ਕਾਲ ਦਿੱਤੀ ਜਾਂਦੀ ਹੈ ਔਰ ਲੱਖਾਂ ਦੀ ਗਿਣਤੀ ਸਿੱਖ ਸੰਗਤਾਂ ਪਹੁੰਚਦੀਆਂ ਨੇ। ਬੇਸ਼ੱਕ ਪਹਿਲੇ ਸਰਬਤ ਖਾਲਸਾ ਨੇ ਆਲਰੇਡੀ ਨਿਸ਼ਾਨਾ ਮਿੱਥਿਆ ਹੋਇਆ ਇਸ ਗੱਲ ਨੂੰ, ਜਦੋਂ ਬਹੁਤ ਵਾਰ ਕਹੀਏ ਸਵਾਲ ਵੀ ਕਰਨਗੇ ਕਿ ਜੀ ਰੈਫਰੈਂਡਮ 2020 ਜਾਂ ਕੋਈ ਹੋਰ ਗੱਲ ਕਰਨ ਵਾਲੇ ਪਹਿਲੇ ਮਤੇ ਤਾਂ ਤੁਹਾਡਾ ਨਿਸ਼ਾਨਾ ਖਾਲਿਸਤਾਨ ਦਾ ਮਿੱਥਿਆ ਹੋਇਆ। ਇਹ ਟੈਕਟਿਕਸ ਨੇ ਜਾਂ ਟੈਕਨੀਕਸ ਨੇ ਜਾਂ ਵਿਉਂਤਬੰਦੀ ਹੈ ਤੁਹਾਡੀ ਕਿ ਤੁਸੀਂ ਉਸ ਨਿਸ਼ਾਨੇ ਨੂੰ ਅੱਡ-ਅੱਡ ਪਲੇਟਫਾਰਮਸ ਰਾਹੀਂ ਉਹਨਾਂ ਨੂੰ ਤੁਸੀਂ ਉਭਾਰਦੇ ਹੋ। ਜੋ ਸਰਬਤ ਖਾਲਸਾ ਨੇ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਹੋਇਆ ਉਹ ਸਾਡਾ ਬੇਸਿਕ ਰੌਕ ਹੈ ਔਰ ਉਹ ਅਨਸ਼ੇਕੇਬਲ ਹੈ। ਉਹਨੂੰ ਇਹੀ ਕਾਰਨ ਹੈ ਕਿ ਉਹ ਭਾਈ ਜਸਵੀਰ ਸਿੰਘ ਰੋਡੇ ਹੋਣ ਜਾਂ ਜਥੇਦਾਰ ਰਣਜੀਤ ਸਿੰਘ ਜਾਂ ਲੇਟਰ ਔਨ ਹੋਰ ਵੀ ਇਸ ਕਿਸਮ ਦੇ ਜਿਨ੍ਹਾਂ ਨੇ ਵੀ ਖਾਲਿਸਤਾਨ ਦੇ ਇਸ ਫਾਈਨਲ ਨਿਸ਼ਾਨੇ ਤੋਂ ਖੱਬਾ ਸੱਜਾ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਪੂਰਨ ਆਜ਼ਾਦੀ, ਕੋਈ ਫਲਾਣਾ, ਉਹ ਇੱਕਦਮ ਰਿਜੈਕਟ ਹੋਏ ਔਰ ਇਹੀ ਕਾਰਨ ਹੈ ਅਸੀਂ ਸਮਝਦੇ ਹਾਂ ਵੀ 2015 ਦਾ ਸਰਬਤ ਖਾਲਸਾ ਬੇਸ਼ੱਕ ਗੈਦਰਿੰਗ ਦੇ ਪੱਖੋਂ ਜਿਵੇਂ 26 ਜਨਵਰੀ 1986 ਦੇ ਸਰਬਤ ਖਾਲਸਾ ਉਹ ਤਾਂ ਅਕਾਲ ਤਖਤ ਤੇ ਹੋਇਆ ਸੀ, ਪਰ 2015 ਦਾ ਅਕਾਲ ਤਖਤ
ਬਾਦਲਾਂ ਦੇ ਕੰਟਰੋਲ 'ਚ ਸੀ, ਔਰ ਜਿਹੜੀ ਹਕੂਮਤ ਬੇਅਦਬੀ ਕਰਵਾ ਰਹੀ ਸੀ ਉਹ ਬਾਦਲਾਂ ਦੀ ਸੀ। ਜੀ ਗੋਲੀ ਚਲਾਉਣ ਵਾਲਾ ਵੀ ਸੁਮੇਧ ਸੈਣੀ ਬਾਦਲਾਂ ਦੇ ਹੁਕਮਾਂ ਦੀ ਜਿਹੜਾ ਉਹ ਤਾਮੀਲ ਕਰ ਰਿਹਾ ਸੀ। ਬਿਲਕੁਲ ਸੋ ਇਹਨਾਂ ਹਾਲਾਤਾਂ 'ਚ ਠੀਕ ਫੈਸਲਾ ਲਿਆ ਗਿਆ ਕਿ ਅਸੀਂ ਚੱਬੇ 'ਚ ਕਰੀਏ ਤਾਂ ਕਿ ਸਿੱਧੀ ਕਨਫਰੰਟੇਸ਼ਨ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਫਸਣ ਦੀ ਨਾ ਹੋਵੇ। ਜੀ ਔਰ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਤਾਂ ਆ ਕੇ ਉੱਥੇ ਪਹੁੰਚੀਆਂ। ਇਹ ਇੱਕ ਵੱਖਰੀ ਕਹਾਣੀ ਹੈ ਕਿ ਉਸ ਸਰਬੱਤ ਖਾਲਸਾ 'ਚੋਂ ਜੋ ਕੱਢਿਆ ਜਾ ਸਕਦਾ ਸੀ ਸਿਆਸੀ ਗੋਲ ਨੂੰ ਅੱਗੇ ਵਧਾਉਣ ਦਾ, ਉਹ ਕਿਤੇ ਨਾ ਕਿਤੇ ਉਹ ਸਾਰਾ ਪਾਰਟ ਮੈਨੀਪੂਲੇਟ ਹੋਇਆ। ਕਿਹਨੇ ਕੀਤਾ ਮੈਂ ਇਸ ਡਿਬੇਟ 'ਚ ਨਹੀਂ ਜਾਣਾ ਚਾਹੁੰਦਾ। ਜੀ ਹਾਂ, ਉਸ ਸਰਬੱਤ ਖਾਲਸਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਅਕਾਲ ਤਖਤ ਥਾਪਿਆ, ਔਰ ਅੱਜ ਵੀ ਤੁਸੀਂ ਉਹ ਵੀਡੀਓਜ਼ ਦੇਖ ਸਕਦੇ ਹੋ। TV 84 ਨੇ ਉਸ ਸਰਬੱਤ ਖਾਲਸਾ ਨੂੰ ਲਾਈਵ ਕਵਰ ਕੀਤਾ ਸੀ ਕਿ 5 ਮਿੰਟ ਜੈਕਾਰੇ ਗੂੰਜਦੇ ਰਹੇ ਲੱਖਾਂ ਦੀ ਗਿਣਤੀ 'ਚ ਜਦੋਂ ਜਥੇਦਾਰ ਹਵਾਰਾ ਜਥੇਦਾਰ ਥਾਪੇ ਜਾਂਦੇ ਨੇ। ਤੇ ਜਿਹੜੇ ਐਕਟਿੰਗ ਜਥੇਦਾਰ ਥਾਪੇ ਜਾਂਦੇ ਨੇ ਆਫੀਸ਼ੀਏਟਿੰਗ, ਉਹਨਾਂ ਨੇ ਫਿਰ ਐਕਟਿੰਗ ਹੀ ਕੀਤੀ, ਜਿਹਦੇ ਨਾਲ ਹੀ ਲਫ਼ਜ਼ ਐਕਟਿੰਗ ਲੱਗਾ ਹੋਵੇ। ਮੈਂ ਹੁਣ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਇਹ ਫਿਰ ਡਿਵੀਏਟ ਹੋਏਗਾ ਅਸਲੀ ਨਿਸ਼ਾਨੇ ਤੋਂ। ਔਰ ਜਿਵੇਂ ਅਸੀਂ ਕੱਲ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਇਸੇ ਸਰਬੱਤ ਖਾਲਸਾ ਨੇ 2015 ਵਾਲੇ ਨੇ 13 ਮਤੇ ਪਾਸ ਕੀਤੇ ਸੀ, ਔਰ ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਸਾਰੇ ਡਿਸਕਸ ਕਰਾਂ, ਪਰ ਉਸ ਦਾ ਮਤਾ ਨੰਬਰ 5, ਕਿਉਂਕਿ ਉੱਥੇ ਪੰਜਾਬੀ ਔਰ ਅੰਗਰੇਜ਼ੀ ਦੋਨਾਂ ਦੇ ਵਿੱਚ ਹੀ ਪੜ੍ਹੇ ਗਏ ਸੀ। ਮੇਰੇ ਕੋਲ ਅੰਗਰੇਜ਼ੀ ਵਰਸ਼ਨ ਹੈ, ਮੈਂ ਕਿਉਂਕਿ ਟਰੈਵਲ ਕਰ ਰਿਹਾ। ਔਰ 5ਵਾਂ ਮਤਾ ਸੀ ਕ੍ਰੀਏਟਸ ਵਰਲਡ ਸਿੱਖ ਪਾਰਲੀਮੈਂਟ to represent global Sikhs under the aegis of Akal Takht Sahib. A draft committee is to be constituted comprising of Sikhs both from the homeland and the diaspora to report on its struggle and its structure and governance. Plan to be adopted by next Vaisakhi. ਕਿ ਭਾਈ ਇਹ ਅਸੀਂ ਅੱਜ ਦਾ ਇਹ ਇਕੱਠ ਇਹ ਮੈਂਡੇਟ ਦਿੰਦਾ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਕ੍ਰੀਏਟ ਹੋਏ ਗਲੋਬਲ ਸਿੱਖਾਂ ਦੀ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਜ਼ਾਹਰ ਜਥੇਦਾਰ ਹਵਾਰਾ ਦੀ ਅਗਵਾਈ। ਔਰ ਇਸ ਦੇ ਲਈ ਡਰਾਫਟ ਕਮੇਟੀ ਜਿਹੜੀ ਸਿੱਖ ਹੋਮਲੈਂਡ ਪੰਜਾਬ ਵੀ ਔਰ ਡਾਇਸਪੋਰਾ ਵੀ, ਔਰ ਇਹ ਬਹੁਤ ਸਾਰਾ ਜਿਹੜਾ ਸਟਰਕਚਰ ਕ੍ਰੀਏਟ ਬਾਅਦ ਦੇ ਵਿੱਚ ਹੁੰਦਾ ਹੈ, ਜਿਹਦੇ ਥੱਲੇ ਮੈਂ ਆਲਰੇਡੀ ਦੱਸਿਆ ਸੀ ਕਿ ਨਿਊਯਾਰਕ, ਲੰਡਨ, ਪੈਰਿਸ ਦੇ ਵਿੱਚ ਇਸ ਦੇ ਜਿਹੜੇ ਨੇ ਉਹ ਸੈਸ਼ਨ ਹੋ ਚੁੱਕੇ ਨੇ। ਔਰ ਥੈਂਕਸਗਿਵਿੰਗ ਵੀਕਐਂਡ ਤੇ ਆਉਣ ਵਾਲੇ ਇਸੇ ਮਹੀਨੇ ਦੇ ਵਿੱਚ ਟੋਰਾਂਟੋ ਦੇ ਵਿੱਚ ਇੱਕ ਵੱਡਾ ਸੈਸ਼ਨ ਹੋਣ ਜਾ ਰਿਹਾ। ਸੋ ਇਹ 2015 ਦੇ ਸਰਬੱਤ ਖਾਲਸਾ ਦਾ ਪਾਰਟ ਹੈ। ਹੁਣ ਸਵਾਲ ਕਿ ਜੀ ਕੀ ਕੋਈ ਨਵਾਂ ਸਰਬੱਤ ਖਾਲਸਾ ਚਾਹੀਦਾ? ਮੈਂ ਸਮਝਦਾ ਹਾਂ ਵੀ ਸਰਬੱਤ ਖਾਲਸਾ ਸਾਡੀ ਇਕੱਲੀ ਇੱਕ ਪਵਿੱਤਰ ਇੰਸਟੀਟਿਊਸ਼ਨ ਹੀ ਨਹੀਂ ਹੈ। ਇਹਨੂੰ ਅਸੀਂ ਇਵੇਂ ਜਿਹੜਾ ਹਲਕੇਪਨ ਦਾ ਸ਼ਿਕਾਰ ਨਾ ਬਣਾਈਏ। ਮੈਂ ਸਮਝਦਾ ਹਾਂ ਵੀ 2015 ਦੇ ਮਤੇ, ਔਰ ਕਿਉਂਕਿ ਇਹ ਮਤੇ ਇਹਦੇ 'ਚ ਇੱਕ ਮਤਾ ਸੀ ਕਿ ਅਸੀਂ 26 ਜਨਵਰੀ 1986 ਦੇ ਸਰਬੱਤ ਖਾਲਸਾ ਨੂੰ, ਔਰ ਇਹ ਮਤਾ ਨੰਬਰ 12 ਸੀ, reaffirms the resolutions adopted by the Sarbat Khalsa held on 26 January 1986. 26 ਜਨਵਰੀ 1986 ਔਰ ਖਾਲਿਸਤਾਨ ਇਹ ਆਲਰੇਡੀ ਸਾਡੇ ਕੋਲ ਹੈ। ਮੈਂ ਸਮਝਦਾ ਹਾਂ ਵੀ ਇਸ ਵੇਲੇ ਜੇ ਲੋੜ ਹੈ ਤੇ ਜਿਹੜੀਆਂ ਸਾਡੀਆਂ ਉੱਥੇ ਐਗਜ਼ਿਸਟਿੰਗ ਪੰਥਕ ਧਿਰਾਂ ਨੇ ਉਹ ਮਿਸਲਾਂ ਵਾਂਗ ਸਿਰ ਜੋੜਨ, ਬਾਹਰ ਜਿਹੜੀਆਂ ਸਾਡੀਆਂ ਧਿਰਾਂ ਕੰਮ ਕਰਦੀਆਂ ਨੇ ਉਹ ਘੱਟੋ ਘੱਟ ਉਹ ਵੀ ਜਿਹੜੇ ਪੰਥਕ ਚੜ੍ਹਦੀ ਕਲਾ ਦੇ ਪ੍ਰੋਜੈਕਟ ਨੇ ਕਿਸੇ ਵੀ ਜਥੇਬੰਦੀ ਵੱਲੋਂ ਵਿੱਢੇ ਜਾਂਦੇ ਨੇ ਉਹਦੀ ਹਮਾਇਤ ਕਰਨ। ਤੇ ਗਾਈਡਲਾਈਨ ਜਿਹੜਾ ਉਹ 1986 ਦੇ ਸਰਬੱਤ ਖਾਲਸਾ ਔਰ ਖਾਲਿਸਤਾਨ ਦੇ ਐਲਾਨਨਾਮੇ 'ਚ ਮੌਜੂਦ ਹੈ। ਬਾਰ-ਬਾਰ ਜਦੋਂ ਤੁਸੀਂ ਜੇ ਤੁਸੀਂ ਇੱਕ ਸਰਬੱਤ ਖਾਲਸਾ ਕਰਦੇ ਹੋ ਉਹਦੇ ਤੁਸੀਂ ਮਤੇ ਕੀਤੇ ਨੇ, ਉਹਨਾਂ ਨੂੰ ਤੁਸੀਂ ਇੰਪਲੀਮੈਂਟ ਹੀ ਨਹੀਂ ਕਰਦੇ, ਫਿਰ ਇਹ ਇੱਕ ਜਿਹੜਾ ਹਲਕੇਪਨ ਦਾ ਸ਼ਿਕਾਰ ਹੁੰਦਾ ਹੈ। ਸੋ ਮੈਂ ਸਮਝਦਾ ਵੀ ਲੋੜ ਹੈ ਕਿ ਜਿਹੜੇ 2015 ਦੇ ਸਰਬੱਤ ਖਾਲਸਾ ਦੇ ਫੈਸਲੇ ਨੇ ਉਸ ਰੋਸ਼ਨੀ ਦੇ ਵਿੱਚ ਜੋ 26 ਜਨਵਰੀ 1986 ਦਾ ਸਰਬੱਤ ਖਾਲਸਾ ਸੀ ਉਹਨਾਂ ਦੀ ਇੰਪਲੀਮੈਂਟੇਸ਼ਨ ਦੇ ਲਈ ਜਿਹੜਾ ਕੰਮ ਕਰਨ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।